ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਾਨਵਾ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਅਕਤੂਬਰ 2017 12 ਕੱਤਕ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਪਹਿਲਾਂ ਅਸੀਂ ਇਹ ਦੱਸ ਦਈਏ ਕਿ ਆਉਂਦੇ ਐਤਵਾਰ ਨੂੰ ਗੁਰਦੁਆਰਾ ਰਿਚਮੰਡ ਹਿੱਲ, ਜਿਹੜਾ ਮੁੱਖ ਗੁਰਦੁਆਰਾ ਇੱਥੋਂ ਦਾ, ਜਿਸ ਨੂੰ ਅਸੀਂ ਸਾਰੀਆਂ ਸੰਸਥਾਵਾਂ ਦੀ ਮਾਂ ਸੰਸਥਾ ਕਹਿੰਦੇ ਜੀ, ਉਸ ਦੇ ਵਿੱਚ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਤੇ ਖਾਲਿਸਤਾਨ ਦੇ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ ਹੋ ਰਿਹਾ ਜੀ। ਔਰ ਅਸੀਂ ਇਹ ਬੇਨਤੀ ਕਰਾਂਗੇ ਜਿਹੜੀਆਂ ਸਿੱਖ ਸੰਗਤਾਂ ਈਸਟ ਕੋਸਟ ਦੇ ਵਿੱਚ ਨੇ, ਖਾਸ ਤੌਰ ਤੇ ਉਹਨਾਂ ਲਈ ਆਉਣਾ ਸੌਖਾ ਹੈ, ਕਿਉਂਕਿ ਇਸ ਕਿਸਮ ਦੇ ਸਮਾਗਮਾਂ 'ਚ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ, ਉਹਦੇ ਨਾਲ ਆਰਗੇਨਾਈਜ਼ਰਸ ਦੇ ਵੀ ਹੌਸਲੇ ਵੱਧਦੇ ਨੇ, ਉਹਨਾਂ ਦੇ ਅੰਦਰ ਵੀ ਜਿਹਨੂੰ ਚਾਰਜਿੰਗ ਆਫ ਦਾ ਬੈਟਰੀਜ਼ ਹੁੰਦੇ, ਔਰ ਦੁਸ਼ਮਣ ਨੂੰ ਵੀ ਇਹ ਮੈਸੇਜ ਮਿਲਦਾ ਹੈ ਕਿ ਕੌਮ ਆਪਣੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਤਿਆਰ ਬਰ ਤਿਆਰ ਹੈ। ਸੋ ਇਸ ਸਾਰੇ ਪ੍ਰੋਗਰਾਮ ਨੂੰ TV84 ਦੀ ਟੀਮ ਵੱਲੋਂ ਵੀ ਕਵਰ ਕੀਤਾ ਜਾਏਗਾ ਔਰ ਆਲਰੇਡੀ TV84 ਤੇ ਇਸ ਸੰਬੰਧੀ ਜਿਹੜਾ ਐਡ ਹੈ ਉਹ ਲਗਾਤਾਰਤਾ ਨਾਲ ਚੱਲ ਰਹੀ ਹੈ ਜੀ। ਕੱਲ ਜਿਹੜਾ ਸੈਕਸ਼ਨ ਅਸੀਂ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਸਟੇਟ ਮਿਸਟਰ ਟਿਲਰਸਨ ਦੀ ਅਫਗਾਨਿਸਤਾਨ, ਪਾਕਿਸਤਾਨ, ਭਾਰਤ ਯਾਤਰਾ ਤੇ ਨੈਟੋ ਦੇ ਉੱਥੋਂ ਜਾਣ ਤੋਂ ਬਾਅਦ ਅਫਗਾਨਿਸਤਾਨ ਦੇ ਸਿਨੇਰੀਓ ਦੇ ਲਈ ਕਿਸ ਕਿਸਮ ਦੇ ਪ੍ਰੈਸ਼ਰ, ਕਾਊਂਟਰ ਪ੍ਰੈਸ਼ਰ ਨੇ ਇਸ ਦੇ ਉੱਤੇ ਕੀਤਾ ਸੀ। ਔਰ ਪਿਛਲੇ 24 ਘੰਟੇ 'ਚ 15,000 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਔਰ 135 ਸ਼ੇਅਰਸ ਨੇ ਔਰ 74 ਤੋਂ ਜ਼ਿਆਦਾ ਕਮੈਂਟ ਨੇ। ਔਰ ਬਹੁਤ ਸਾਰੇ ਕਮੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਸਾਡੀ ਅਫਗਾਨਿਸਤਾਨ ਪ੍ਰਤੀ ਕੀ ਪਹੁੰਚ ਹੈ ਜਾਂ ਉਹਦਾ ਇਤਿਹਾਸਕ, ਭੂਗੋਲਿਕ, ਜਿਓਗ੍ਰਾਫਿਕ ਔਰ ਸਟ੍ਰੈਟੇਜਿਕ, ਵਿਉਂਤਬੰਧਕ ਔਰ ਲੋਕਾਂ ਦਾ ਕਰੈਕਟਰ ਕੀ ਹੈ ਉਸ ਬਾਰੇ ਜਿਹੜਾ ਸਾਡਾ ਐਨਾਲਿਸਿਸ ਸੀ ਉਸ ਦੀ ਸਰਾਹਨਾ ਕੀਤੀ ਹੈ। ਉੱਥੇ ਉਹਨਾਂ ਨੇ ਹੋਪ ਵੀ ਜਤਾਈ ਹੈ ਬਹੁਤ ਸਾਰਿਆਂ ਨੇ, ਕਿਉਂਕਿ ਸਾਡੇ ਪਾਕਿਸਤਾਨੀ ਭਰਾ ਭੈਣ ਇਸ ਕਿਸਮ ਦੇ ਟੌਪਿਕ 'ਚ ਖਾਸ ਦਿਲਚਸਪੀ ਰੱਖਦੇ ਨੇ ਕਿ ਉਹ ਖਾਲਿਸਤਾਨ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ ਨੇ ਜਲਦੀ, ਤਾਂ ਕਿ ਖਾਲਿਸਤਾਨ ਇੱਕ ਹਮਸਾਏ ਮੁਲਕ ਦੀ ਤਰ੍ਹਾਂ ਪਾਕਿਸਤਾਨ ਦੇ ਨਾਲ ਜਿਹੜਾ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ ਔਰ ਸਟੇਬਿਲਿਟੀ ਦਾ ਵਾਇਸ ਬਣੇ ਜੀ। ਜਗਮੀਤ ਸਿੰਘ ਹੋਰਾਂ ਨੇ ਜਿਹੜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਊਬੈਕ, ਕੈਟਾਲੋਨੀਆ, ਪੰਜਾਬ ਸਟੇਟਮੈਂਟ ਦਿੱਤੀ, ਉਸ ਦੇ ਉੱਤੇ ਜਿਵੇਂ ਪੰਜਾਬ ਦੀਆਂ ਤਿੰਨੋਂ ਹੀ ਮੁੱਖ ਧਿਰਾਂ ਕਾਂਗਰਸ, ਅਕਾਲੀ ਦਲ ਔਰ ਆਮ ਆਦਮੀ ਪਾਰਟੀ ਨੇ ਰਿਐਕਟ ਕੀਤਾ ਜੀ। ਉਸ ਦੇ ਉੱਤੇ ਅਸੀਂ ਜਿਹੜਾ ਸੈਗਮੈਂਟ ਕੀਤਾ ਸੀ ਉਸ ਦੇ ਉੱਤੇ 20-15,000 ਤੋਂ ਜ਼ਿਆਦਾ ਵਿਊਜ਼ ਨੇ, 170 ਸ਼ੇਅਰ ਨੇ ਔਰ 50 ਕਮੈਂਟਸ ਨੇ। ਔਰ ਜਗਮੀਤ ਸਿੰਘ ਅੱਜ ਵੀ ਇਹਨਾਂ ਨੂੰ ਇੰਨੀ ਤਕਲੀਫ ਦੇ ਰਿਹਾ ਹੈ, ਅੱਜ ਵੀ ਅੰਗਰੇਜ਼ੀ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਅਮਰਿੰਦਰ ਸਿੰਘ, ਜਦੋਂ ਕਿ ਉਹਨੂੰ ਬਾਰ-ਬਾਰ ਚੈਲੰਜ ਕੀਤਾ ਜਾ ਰਿਹਾ ਸੀ ਜਿਹੜੇ ਪੱਤਰਕਾਰ ਹੀ ਨੇ, ਕਿਉਂਕਿ ਜਿਹੜੇ ਚੈਨਲ ਉਹਨੂੰ ਲਾਈਵ ਦਿਖਾ ਰਹੇ ਸੀ ਤੇ ਹੁਣ ਜਿਹੜੇ ਲੋਕ ਦੇਖਣ ਵਾਲੇ ਹੁੰਦੇ ਨੇ ਉਹ ਸੋਸ਼ਲ ਮੀਡੀਆ ਤੇ ਉਹਦੇ ਨਾਲ ਉਹਨਾਂ ਨੇ ਲਿੰਕ ਕੀਤਾ ਹੁੰਦਾ ਹੈ, ਉਹਨੂੰ ਪੁੱਛ ਰਹੇ ਸੀ ਵੀ ਇਹਨੂੰ ਕਹੋ ਪੰਜਾਬੀ 'ਚ ਬੋਲ, ਪੰਜਾਬੀ 'ਚ ਬੋਲ, ਤੇ ਪੱਤਰਕਾਰ ਉਹਨੂੰ ਬਾਰ-ਬਾਰ ਕਹਿ ਰਹੇ ਸੀ ਕਿ ਜੀ ਇਹ ਮੈਸੇਜ ਆ ਰਿਹਾ। ਸੋ ਉਹਨੂੰ ਉਹ ਤਾਂ ਕਹਿੰਦਾ ਜੀ ਜੇ ਬੋਰਡਾਂ ਦੇ ਉੱਤੇ ਪੰਜਾਬੀ ਥੱਲੇ ਲਿਖੀ ਗਈ ਫਿਰ ਕੀ ਫਰਕ ਪੈਂਦਾ।
ਔਰ ਜਗਮੀਤ ਸਿੰਘ ਬਾਰੇ ਅੱਜ ਉਹਨੇ ਫੇਰ ਦੁਬਾਰਾ ਜਗਮੀਤ ਸਿੰਘ ਦੇ ਨਾਲ ਹਰਜੀਤ ਸਿੰਘ ਸੱਜਣ ਨੂੰ ਵੀ ਜੋੜ ਕੇ ਕਿਹਾ ਕਿ ਜੀ ਇਹ ਦੋਨੋਂ ਜੇ ਆਪਣੇ ਆਪ ਨੂੰ ਰਿਸਟੇਨ ਕਰਨ, ਇਹ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ। ਹਾਲਾਂਕਿ ਹਰਜੀਤ ਸਿੰਘ ਸੱਜਣ ਨੇ ਨਾ ਪਹਿਲਾਂ ਕਦੇ, ਨਾ ਜਦੋਂ ਕਦੇ ਉਹ ਮਿਨਿਸਟਰ ਬਣਿਆ, ਉਹਨੇ ਕਦੇ ਵੀ ਪੰਜਾਬ ਦੇ ਬਾਰੇ ਉਹਦਾ ਕੋਈ ਕਮੈਂਟ ਘੱਟੋ ਘੱਟ ਮੈਂ ਤਾਂ ਨਹੀਂ ਦੇਖਿਆ ਹੈ। ਅਮਰਿੰਦਰ ਸਿੰਘ ਨੂੰ ਕੋਈ ਅੰਦਰੋਂ ਸੁਨੇਹੇ ਆਉਂਦੇ ਨੇ ਰਾਤ ਸੌਣ ਲੱਗਿਆ, ਉਹਦਾ ਅੰਦਰ ਕੰਬਦਾ ਹੈ ਤੇ ਉਹੀ ਦੱਸ ਸਕਦਾ। ਲੇਕਿਨ ਅਸੀਂ ਇਸ ਗੱਲ ਦੀ ਤਾਰੀਫ ਕਰਦੇ ਹਾਂ ਕਿ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਆਮ ਸਿੱਖ ਵੀ ਜਿੱਥੇ ਜਿੱਥੇ ਵੀ ਦੁਨੀਆ 'ਚ ਨੇ, ਉਹ ਜਗਮੀਤ ਸਿੰਘ ਦੇ ਐਡਮਾਇਰਰ ਤਾਂ ਪਹਿਲਾਂ ਹੀ ਸੀ, ਪਰ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਹੈ, ਜਗਮੀਤ ਸਿੰਘ ਜਿਵੇਂ ਅੰਗਰੇਜ਼ੀ 'ਚ ਇੱਕ ਲਫ਼ਜ਼ ਹੈ ਸਟਾਲਵਾਰਟ, ਜਿਹਦੇ ਹੁੰਦਾ ਕਿ ਦ੍ਰਿੜ ਇਰਾਦੇ ਵਾਲਾ, ਇੱਕ ਜਿਹਨੂੰ ਆਈਕੋਨਿਕ ਫਿਗਰ ਵੀ ਕਹਿੰਦੇ ਨੇ, ਲੇਕਿਨ ਉਹ ਇੱਕ ਦ੍ਰਿੜ ਇਰਾਦੇ ਵਾਲੇ ਯੋਧੇ ਦੀ ਤਰ੍ਹਾਂ ਜਿਹੜਾ ਹੈ ਉਹ ਸਿੱਖਾਂ ਦੇ ਦਿਲਾਂ ਦੇ ਵਿੱਚ ਉਹਨੇ ਆਪਣੀ ਥਾਂ ਬਣਾਈ ਹੈ ਜੀ। ਔਰ ਇੱਕ ਪਾਸੇ ਅਮਰਿੰਦਰ ਸਿੰਘ ਦਾ ਉਹੀ ਐਂਟਾਈ ਸਿੱਖ, ਐਂਟਾਈ ਪੰਜਾਬੀ ਲਾਈਨ ਬਰਾਬਰ ਜਾਰੀ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਮੁਹਿੰਮ ਵਿੱਢੀ ਕਿ ਵੀ ਇਹ ਹਿੰਦੀ ਵਾਲੇ ਲਫ਼ਜ਼ ਜਿਹੜੇ ਨੇ ਉਹ ਕਾਲੇ ਕਰ ਦਿਓ, ਔਰ ਉਹਦਾ ਹੀ ਨਤੀਜਾ ਸੀ ਕਿ ਪੰਜਾਬ ਸਰਕਾਰ, ਇਹਨਾਂ ਦੀਆਂ ਏਜੰਸੀਆਂ ਘਬਰਾਈਆਂ, ਹਾਈਵੇ ਅਥਾਰਟੀ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ। ਔਰ ਇਹ ਖੁਦ ਅਮਰਿੰਦਰ ਨੇ ਵੀ ਅੱਜ ਕਿਹਾ ਜੀ, ਹਾਈਵੇ ਅਥਾਰਟੀ ਨੇ ਕਿਹਾ ਜੀ ਹਫ਼ਤੇ ਦੇ ਵਿੱਚ ਅਸੀਂ ਠੀਕ ਕਰ ਦਿਆਂਗੇ। ਹਾਲਾਂਕਿ ਕਹਿੰਦਾ ਜੀ ਇਹਦੇ ਨਾਲ ਕੀ ਫਰਕ ਪੈਂਦਾ, ਪਰ ਇਹ ਦੇਖਦੇ ਆ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਅਣਖ ਬਾਕੀ ਹੈ, ਉਹ ਆਪਣੀ ਜ਼ਬਾਨ ਦੇ ਹਵਾਲੇ ਨਾਲ ਹੋਏ, ਮਾਂ ਬੋਲੀ ਦੇ, ਜਾਂ ਜੋ ਕੁਝ ਦਿੱਲੀ ਦੇ ਵਿੱਚ ਜਿਵੇਂ RSS ਦੀ ਰੈਲੀ ਠੁੱਸ ਹੋਈ ਤਾਲ ਕਟੋਰਾ ਦੇ ਵਿੱਚ, ਸਮੁੱਚੀ ਸਿੱਖ ਕੌਮ ਦਾ ਬਾਈਕਾਟ। ਔਰ ਜਦੋਂ ਅਸੀਂ ਕੱਲ ਇਸ ਟੌਪਿਕ ਨੂੰ ਡਿਸਕਸ ਕੀਤਾ, ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਕ੍ਰੈਡਿਟ ਦੇਣਾ ਭੁੱਲ ਗਏ ਸੀ ਜਿਨ੍ਹਾਂ ਨੇ ਤਾਲ ਕਟੋਰਾ ਸਟੇਡੀਅਮ ਦੇ ਬਾਹਰ ਜਿਹੜਾ ਹੈ ਉਹ ਰੋਸ ਪ੍ਰੋਟੈਸਟ ਜਾਂ ਰੋਸ ਵਿਖਾਵਾ ਉਹਨਾਂ ਨੇ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਡਾਇਸਪੋਰਾ ਸਿੱਖਾਂ ਦੇ ਪ੍ਰੈਸ਼ਰ ਨੇ, ਇਹ ਜਿਹੜੇ ਸਰਕਾਰੀ ਜਥੇਦਾਰ ਨੇ ਇਹਨਾਂ ਨੂੰ ਕੰਬਣੀ ਛੇੜੀ, ਔਰ ਇਹਨਾਂ ਨੇ 2004 ਦੇ ਜਿਹੜਾ ਅਕਾਲ ਤਖਤ ਦੇ ਉਸ ਵੇਲੇ ਦੇ ਜਥੇਦਾਰ ਵਿਦਾਂਤੀ ਦੇ ਸਟੈਂਪ ਦੇ ਥੱਲੇ, ਦਸਤਾਂ ਥੱਲੇ ਹੁਕਮਨਾਮਾ ਸੀ ਕਿ ਇਹਨਾਂ ਦਾ ਬਾਈਕਾਟ ਕਰੋ, ਉਹਦੇ ਪਿੱਛੇ ਲੁਕੇ ਨਹੀਂ ਗਏ। ਇਕਬਾਲ ਸਿੰਘ ਬਿਮਾਰ ਹੋ ਕੇ ਉੱਥੇ ਬੈਠ ਗਿਆ, ਔਰ ਆਮ ਸਿੱਖ ਸੰਗਤਾਂ ਨੇ ਵੈਸੇ ਹੀ ਬੱਸਾਂ ਇਹਨਾਂ ਨੇ ਜਿੰਨੀਆਂ ਸਟੇਟਾਂ ਤੋਂ ਲਾਈਆਂ ਸੀ ਉਹਦੇ 'ਚ ਭਈਆ ਹੀ ਭਰ ਕੇ ਲਿਆਂਦੇ, ਔਰ ਅੰਦਰ ਹਰ ਹਰ ਮਹਾਦੇਵ ਹੀ ਹੋ ਰਿਹਾ ਸੀ ਤੇ ਜੈ ਮਾਤਾ ਦੀ। ਲੇਕਿਨ ਇਹ ਦੱਸਦੇ ਆ ਕਿ ਵੀ ਅਸੀਂ ਤੁਹਾਡੇ ਈਵਨ ਇਸ ਫਰਾਡ ਨੂੰ ਵੀ, ਭਾਵੇਂ ਅਸੀਂ ਬਾਈਕਾਟ ਕਰ ਰਹੇ ਹਾਂ, ਅਸੀਂ ਇਸ ਦੇ ਖਿਲਾਫ ਪ੍ਰੋਟੈਸਟ ਕਰਦੇ। ਸੋ ਅਸੀਂ ਉਹਨਾਂ ਨੂੰ ਵੀ ਜਿਹੜਾ ਹੈ ਉਹ ਟ੍ਰਿਬਿਊਟ ਦਿੰਦੇ ਕਿ ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ, ਔਰ ਇਹ ਸਿੱਖ ਕੌਮ ਦੀ ਜ਼ਿੰਦਾ ਦਿਲੀ ਵੀ ਹੈ ਕਿ ਜਿੱਥੇ ਅੱਜ 180 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਬਿਲਕੁਲ ਚੁੱਪ ਕਰਾਏ ਹੋਏ ਨੇ, 30 ਮਿਲੀਅਨ ਈਸਾਈ ਉੱਚਾ ਸਾਹ ਵੀ ਨਹੀਂ ਲੈਂਦੇ, ਔਰ ਦਲਿਤ ਹਾਲਾਂਕਿ ਇੰਨੀ ਵੱਡੀ ਪੋਪੂਲੇਸ਼ਨ ਹੈ ਉਹਨਾਂ ਦੀ 100 ਮਿਲੀਅਨ ਤੋਂ ਜ਼ਿਆਦਾ, ਉਹਨਾਂ ਦਾ ਵੀ ਹਾਲ ਇਹ ਹੈ ਕਿ ਵੀ ਉਹ ਡਰਦੇ ਆ। ਜਿਵੇਂ ਮਾਇਆਵਤੀ ਨੇ ਕੱਲ ਬਿਆਨ ਦਿੱਤਾ ਹੈ ਕਿ ਜੀ ਜੇ ਇਹ ਹਮਲੇ ਔਰ ਦੂਜੇ ਸਾਡੀ ਹਰਾਸਮੈਂਟ ਬੰਦ ਨਾ ਹੋਈ ਤਾਂ ਮੈਂ ਬੁੱਧ ਧਰਮ ਅਡਾਪਟ ਕਰ ਲਾਂਗੀ। ਸੋ ਮਤਲਬ ਬਜਾਏ ਕਿ ਖਲੋ ਕੇ ਚੈਲੰਜ ਕਰਨ ਦੇ ਜਿਹੜੀ ਪਾਵਰ ਹੈ, ਔਰ ਮੈਂ ਸਮਝਦਾ ਵੀ ਇਹ ਗੁਰੂ ਸਾਹਿਬਾਨ ਦੀ ਕਮਾਈ ਹੈ ਉਸ ਧਰਤੀ ਤੇ ਕੌਮ ਦੇ ਵਿੱਚ ਅੱਜ ਵੀ। ਇਹਦੇ ਬਾਵਜੂਦ ਹਾਲਾਂ ਲੱਗਦਾ ਸੀ ਕਿ RSS ਨੇ ਕਿਸ ਹੱਦ ਤੱਕ ਇਨਫਿਲਟ੍ਰੇਸ਼ਨ ਕੀਤੀ ਹੈ, ਔਰ ਸ਼ਾਇਦ ਉਹ ਸਮਝਦੇ ਨੇ ਕਿ ਵੀ ਹੁਣ ਇਹਨਾਂ ਦੇ ਵਿੱਚ ਜਾਨ ਨਹੀਂ ਹੈ। ਸੋ ਅਸੀਂ ਔਰ ਇਸ ਗੱਲ ਦੀ ਸੈਲੀਬ੍ਰੇਸ਼ਨ ਸਾਰੇ ਪਾਸੇ ਹੀ ਹੈ। ਬਹੁਤ ਸਾਰੀਆਂ ਕਾਲਾਂ ਅੱਜ ਵੀ ਸਾਡੇ ਇਸ ਸੈਗਮੈਂਟ ਨੂੰ ਲੈ ਕੇ ਜਿਹੜਾ RSS ਦਾ ਮੁੱਦੇ ਮੂੰਹ ਡਿੱਗਣਾ ਕਿ ਇਸ ਦੇ ਲਈ ਖੁਸ਼ੀ ਦਾ ਇਜ਼ਹਾਰ ਸੀ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਮੁਹਿੰਮ ਵਿੱਢੀ, ਉਹਨਾਂ ਨੂੰ ਹੁਣ ਏਜੰਸੀਆਂ ਨੂੰ ਫਿਕਰ ਪਿਆ ਹੋਇਆ ਕਿ ਵੀ ਇਹ ਤਾਂ ਇੱਕ ਜਥੇਬੰਦਕ ਬਲਾਕ, ਕਿਉਂਕਿ ਇਹਦੇ 'ਚ ਕੋਈ ਪੋਲੀਟੀਕਲ ਪਾਰਟੀ ਦਾ ਕ੍ਰੈਡਿਟ ਨਹੀਂ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਆਗੂ, ਔਰ ਜਿਵੇਂ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਮਾਲਵਾ ਯੂਥ ਫੈਡਰੇਸ਼ਨ, ਇਹਨਾਂ ਸਾਰਿਆਂ ਨੇ ਇਸ ਐਕਟਿਵ ਰੋਲ ਅਦਾ ਕੀਤਾ। ਔਰ ਹੁਣ ਜਿਹੜੇ CIA ਸਟਾਫ ਹੈ ਉਹ ਛਾਪਾਮਾਰੀ ਕਰ ਰਿਹਾ ਇਹਨਾਂ ਦੇ ਘਰਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ। ਔਰ ਖਬਰ ਦੇ ਜਿਹੜੀਆਂ ਉਹਦੇ 'ਚ ਉਹਨਾਂ ਦੋਨਾਂ ਹੀ ਆਗੂਆਂ ਦੇ ਨਾਂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਜਿਹੜੀ ਦੂਸਰੀ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲੱਖਾ ਸਿਧਾਣਾ ਦਾ ਨਾਂ ਆ ਰਿਹਾ ਕਿ ਵੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਛਾਪਾਮਾਰੀ ਕੀਤੀ, ਪੁਲਿਸ ਦੇ ਉਹ ਹੱਥ ਨਹੀਂ ਲੱਗੇ, ਔਰ ਇਹ ਲਗਾਤਾਰਤਾ ਦੇ ਨਾਲ ਉਹਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਜੀ 70-80 ਹੋਰ
ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੀ ਜਿਹੜਾ ਉਹ ਉਹਨਾਂ ਨੇ ਪਰਚੇ ਦਰਜ ਕੀਤੇ ਨੇ। ਸੋ ਜ਼ਾਹਰ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਫੜੋ ਫੜੀ ਦਾ ਸਾਰਾ ਆਲਮ ਹੈ ਉਹ ਦੁਬਾਰਾ ਪੰਜਾਬ ਪੁਲਿਸ ਦਾ ਜਿਵੇਂ ਹੌਸਲੇ ਵਧੇ ਹੋਏ ਨੇ। ਅੱਜ ਜਲੰਧਰ 'ਚ ਦੀ ਪ੍ਰੈਸ ਕਾਨਫਰੰਸ ਸੀ ਅਮਰਿੰਦਰ ਦੀ, ਔਰ ਉੱਥੇ ਈਵਨ ਯਸ ਪੰਜਾਬ ਦਾ ਸੀਨੀਅਰ ਪੱਤਰਕਾਰ ਹੈ HS ਬਾਵਾ, ਉਹਨੂੰ ਅਮਰਿੰਦਰ ਨੂੰ ਐਲੀਵੇਟਰ 'ਚ ਵਾੜਨ ਲਈ ਉਹਨੂੰ ਧੱਕੇ ਮਾਰ ਕੇ ਜਿਹੜਾ ਉਹ ਪਾਸੇ ਕੀਤਾ ਕਮਿਸ਼ਨਰ ਪੁਲਿਸ ਨੇ, ਔਰ ਪੱਤਰਕਾਰ ਲੋਕਲੀ ਅੜ ਗਏ ਔਰ ਉਹਨੂੰ ਕਿਹਾ ਜੀ ਹੁਣ ਮਾਫੀ ਮੰਗੇ, ਔਰ ਦੂਜਾ ਔਰ ਉਹਨਾਂ ਨੂੰ ਰਿਗਰੈਟ ਵੀ ਕਰਨਾ ਪਿਆ ਅਮਰਿੰਦਰ ਨੂੰ ਵੀ ਦੂਜਿਆਂ ਨੂੰ ਵੀ। ਪਰ ਇਹ ਗੱਲ ਸ਼ੋਅ ਕਰਦੀ ਹੈ ਕਿ ਕਿਸ ਕਿਸਮ ਦਾ ਜਿਹੜਾ ਯੂਨੀਫਾਰਮ ਗੁੰਡਿਆਂ ਦਾ ਰਾਜ ਹੈ। ਪੁਲਿਸ ਨੂੰ ਤੁਸੀਂ ਮੈਨੂੰ ਤਾਂ ਪੁਲਿਸ ਕਹਿਣ 'ਚ ਵੀ ਇਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਹ ਗੁੰਡਾਸ ਇਨ ਯੂਨੀਫਾਰਮ ਨੇ, ਫਰਕ ਇੰਨਾ ਹੀ ਹੈ। ਦੋਨੋਂ ਪਾਸੇ ਹੀ ਗੁੰਡਿਆਂ ਦਾ ਰਾਜ ਹੈ। ਇੱਕ ਪਾਸੇ ਸਟਰੀਟ ਗੁੰਡੇ ਨੇ ਜਿਨ੍ਹਾਂ ਨੂੰ BJP ਨੇ ਜਾਂ ਜਿਨ੍ਹਾਂ ਨੂੰ ਵਿਜੀਲਾਂਟੇ ਕਹਿੰਦੇ ਨੇ, ਔਰ ਹੌਸਲੇ ਇਸ ਹੱਦ ਤੱਕ ਨੇ ਇਹਨਾਂ ਸਟਰੀਟ ਗੁੰਡਿਆਂ ਦੇ ਕਿ ਇੱਕ ਘਟਨਾ ਹੈ ਸਵਿਸ ਮੁਲਕ ਦੇ ਇੱਕ ਕਪਲ, ਉਹਨਾਂ ਦਾ ਜਿਹੜਾ ਉਹ ਉੱਥੇ ਯਾਤਰਾ ਦੇ ਲਈ ਗਏ, ਔਰ ਜਿਵੇਂ ਉਹਨਾਂ ਨੇ ਗੁੰਡਿਆਂ ਨੇ ਉਹਨਾਂ ਦੇ ਨਾਲ ਉਹਦੀ ਦੋਸਤ ਕੁੜੀ ਸੀ ਔਰ ਉਹ ਗੋਰਾ ਲੱਬਾ ਚੌੜਾ ਯੰਗ, ਔਰ ਉਹਨਾਂ ਨੇ ਭੀੜ ਨੇ ਜਿਹੜੀ ਉਹ ਗੁੰਡੇ ਸੀ ਉਹਨਾਂ ਨੂੰ ਹਰਾਸ ਕਰਦੇ ਰਹੇ, ਉਹਦੇ ਨਾਲ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ। ਦੂਜਾ ਜਦੋਂ ਉਹਨੇ ਰੈਜ਼ਿਸਟ ਕੀਤਾ ਤਾਂ ਉਹਨਾਂ ਨੇ ਮਾਰ ਕੇ ਦੋਨਾਂ ਨੂੰ ਹੀ ਇੰਨਾ ਬੁਰੀ ਤਰ੍ਹਾਂ ਥੱਲੇ ਉਹਨਾਂ ਦੀਆਂ ਹੱਡੀਆਂ ਤੋੜ ਦਿੱਤੀਆਂ। ਔਰ ਜਿਹੜਾ ਮੀਡੀਆ ਦੀ ਰਿਪੋਰਟਸ ਨੇ ਕਿ ਵੀ ਇਨਸੈਂਸਿਟਿਵ ਪਾਰਟ ਇਹ ਸੀ ਕਿ ਦਰਜਨਾਂ ਲੋਕ ਕੋਲੋਂ ਲੰਘ ਰਹੇ ਨੇ, ਕਿਸੇ ਨੇ ਇੰਟਰਵੀਨ ਨਹੀਂ ਕੀਤਾ, ਔਰ ਬਹੁਤ ਸਾਰੇ ਆਪਣੇ ਫੋਨਾਂ ਦੇ ਨਾਲ ਜਿਹੜਾ ਉਹ ਵੀਡੀਓ ਬਣਾ ਰਹੇ ਨੇ ਉਹਦੀ ਲੰਮੇ ਪਿਆਂ ਦੀ ਔਰ ਉਹਨਾਂ ਨੂੰ ਮਾਰ ਪੈਂਦਿਆਂ ਦੀ ਔਰ ਉਹਨਾਂ ਦੀਆਂ ਹੱਡੀਆਂ ਤੋੜਦਿਆਂ ਦੀ। ਔਰ ਇਸ ਗੱਲ ਦਾ ਜਦੋਂ ਚਰਚਾ ਹੋਇਆ ਫਿਰ ਫੋਰਨ ਮਿਨਿਸਟਰ ਨੇ UP ਵਾਲੇ ਨੂੰ ਕਿਹਾ ਕਿ ਜੀ ਫੋਰਨ ਕਰੋ, ਇਹ ਤਾਂ ਇਮੇਜ ਖਰਾਬ ਹੋ ਰਿਹਾ ਔਰ ਦਿਸ ਦੈਟ, ਔਰ ਉਸ ਤੋਂ ਬਾਅਦ ਕੇਸ ਰਜਿਸਟਰ ਹੋਇਆ ਜੀ ਹੁਣ ਹੈ ਜੀ ਉਹ ਫੜ ਲਏ ਗਏ। ਸੋ ਮਤਲਬ ਇੱਕ ਪਾਸੇ ਗਲੀਆਂ ਦੇ ਵਿੱਚ ਉਹ ਗੁੰਡੇ ਨੇ ਔਰ ਦੂਸਰੇ ਪਾਸੇ ਇਹ ਜਿਹੜੇ ਨੇ ਯੂਨੀਫਾਰਮ ਦੇ ਵਿੱਚ ਗੁੰਡੇ ਪੁਲਸੀਏ, ਔਰ ਹੁਣ ਇਹਨਾਂ ਨੂੰ ਹਰਾਸ ਕਰਨ ਦੀ ਲਾਈਨ ਹੈ। ਪਰ ਮੈਂ ਸਮਝਦਾ ਕਿ ਆਲਰੇਡੀ ਕਈ ਵਾਰ ਜਦੋਂ ਕੋਈ ਝਲਕ ਦਿਖਾ ਦਿੱਤੀ ਜਾਂਦੀ ਹੈ ਬਾਕੀਆਂ ਨੂੰ ਵੀ ਹੌਸਲਾ ਹੁੰਦਾ ਹੈ, ਕਿਉਂਕਿ ਇਸ ਤੋਂ ਕੁਝ ਅਰਸਾ ਪਹਿਲਾਂ ਕਪਲ ਆਫ ਮੰਥਸ ਅਗੋ ਜਦੋਂ ਹੋਮ ਮਿਨਿਸਟਰ ਆਇਆ ਚੰਡੀਗੜ੍ਹ, ਔਰ ਹੁਣ ਚੰਡੀਗੜ੍ਹ ਜਿਹੜੀ ਕਿ ਰਾਜਧਾਨੀ ਕੈਪੀਟਲ ਪੰਜਾਬ ਦੇ ਲਈ ਬਣੀ, ਕਿਉਂਕਿ 47 ਤੋਂ ਪਹਿਲਾਂ ਲਾਹੌਰ ਕੈਪੀਟਲ ਸੀ, ਉਹ ਪਾਕਿਸਤਾਨ ਦਾ ਹਿੱਸਾ ਬਣੀ, ਔਰ ਸ਼ਾਹ ਕਮਿਸ਼ਨ ਨੇ ਜਿਹੜਾ ਉਹਨੂੰ ਹਰਿਆਣੇ ਨੂੰ ਦੇ ਦਿੱਤਾ, ਸਿੱਖਾਂ ਦੇ ਵਿੱਚ ਰੋਜ਼ ਆ ਗਿਆ, ਫਿਰ ਉਹਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ 50 ਸਾਲ ਤੋਂ ਇਸ ਐਜੀਟੇਸ਼ਨ 'ਚ ਫੇਰੂਮਾਨ ਤੋਂ ਲੈ ਕੇ ਧਰਮਯੁੱਧ ਮੋਰਚਾ ਤੇ ਲੌਂਗੋਵਾਲ ਅਕੋਰਡ ਹਰ ਚੀਜ਼ 'ਚ ਹੋਇਆ, ਪਰ ਉਹ ਚੰਡੀਗੜ੍ਹ ਦਾ ਸਟੇਟਸ ਵੀ ਉਹਨਾਂ ਨੇ ਰਾਦਰ ਉਹਨੂੰ ਮੋਰ ਬਿਲਕੁਲ ਹੀ ਹਿੰਦੀ ਬੈਲਟ ਬਣਾ ਦਿੱਤਾ। ਹਾਲਾਂਕਿ ਇਹ ਸੀ ਕਿ ਜੀ 60-40 ਦੀ ਰੇਸ਼ੋ 'ਚ ਆਫੀਸ਼ੀਅਲ ਹੋਣਗੇ, ਪਰ ਹੌਲੀ ਅਫਸਰ ਵੀ ਪੰਜਾਬ ਦੀ ਕਾਡਰ ਦੇ ਗਾਇਬ, ਔਰ ਸਭ ਤੋਂ ਵਰਸਟ ਪਾਰਟ ਜਿਹੜਾ ਪੰਜਾਬੀ ਜ਼ਬਾਨ ਬਿਲਕੁਲ ਹੀ ਚੰਡੀਗੜ੍ਹ 'ਚੋਂ ਗਾਇਬ ਕਰ ਦਿੱਤੀ। ਔਰ ਪਿਛਲੇ ਸਮੇਂ 'ਚ ਜਦੋਂ ਇਸ ਬਾਰੇ ਹੋਮ ਮਿਨਿਸਟਰ ਨੂੰ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਗਿਆ, ਉਹਨਾਂ ਨੇ ਕਿਹਾ ਜੀ ਇਹ ਤਾਂ ਐਵੇਂ ਹੀ ਹੋਏਗਾ ਜਿਵੇਂ ਹੈਗਾ, ਉੱਥੇ ਅੰਗਰੇਜ਼ੀ ਔਰ ਹਿੰਦੀ ਹੈ। ਚੰਡੀਗੜ੍ਹ 'ਚ ਜਾ ਕੇ ਤੁਹਾਨੂੰ ਔਰ ਇਹ ਆਮ ਲੋਕ ਜਿਹੜੇ ਗਏ ਨੇ ਉਹਨਾਂ ਦਾ ਵੀ ਪ੍ਰਭਾਵ ਹੈ ਬਾਹਰੋਂ ਜਾਣ ਵਾਲੇ, ਕਿਉਂਕਿ ਇਹਨਾਂ ਗੱਲਾਂ ਨੂੰ ਨੋਟਿਸ ਕਰਦੇ ਨੇ। ਕਹਿੰਦੇ ਜੀ ਤੁਹਾਨੂੰ ਲੱਗਦਾ ਹੀ ਨਹੀਂ ਚੰਡੀਗੜ੍ਹ 'ਚ ਖਲੋ ਕੇ ਕਿ ਤੁਸੀਂ ਕਿਸੇ ਪੰਜਾਬ ਦੇ ਨਾਲ ਸੰਬੰਧਿਤ ਸ਼ਹਿਰ 'ਚੋਂ ਜਾਂ ਕੋਈ ਇੱਥੇ ਪੰਜਾਬੀ ਕੋਈ ਵਸਦੇ ਨੇ। ਇਹ ਟੋਟਲ ਉਹਦਾ ਜਿਹੜਾ ਕਰੈਕਟਰ ਹੈ ਚੰਡੀਗੜ੍ਹ ਦਾ ਉਹ ਹਿੰਦੀ ਕਰੈਕਟਰ ਔਰ ਗੰਗਾ ਜਮਨਾ ਤਹਿਜ਼ੀਬੀ ਕਰੈਕਟਰ ਬਣਾ ਦਿੱਤਾ। ਔਰ ਮੈਂ ਸਮਝਦਾ ਵੀ ਜਿਵੇਂ ਪੰਜਾਬ ਦੇ ਵਿੱਚ ਸਾਰੀ ਤਹਿਰੀਕ ਚੱਲੀ ਔਰ ਹਫ਼ਤੇ ਦੇ ਵਿੱਚ ਵਾਪਸ ਪੰਜਾਬੀ ਫਰੰਟ ਤੇ ਆਉਣ ਦੀ ਗੱਲ ਹਕੂਮਤ ਨੂੰ ਵੀ ਮੰਨਣੀ ਪਈ, ਭਾਵੇਂ ਉਹਨਾਂ ਦੀ ਹਰਾਸਮੈਂਟ ਹੋਏਗੀ। ਹੁਣ ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਥੱਲੇ ਤੇ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ੍ਹ ਦੇ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਸੰਬੰਧਿਤ ਸਭਾਵਾਂ ਨੇ ਨਾਲ ਸੰਬੰਧ ਜਿਹੜੇ ਪੰਜਾਬੀ ਦਰਦੀ ਨੇ ਉਹਨਾਂ ਨੇ ਐਲਾਨ ਕੀਤਾ ਕਿ 1 ਨਵੰਬਰ ਨੂੰ ਉਹ ਪੰਜਾਬ ਦੇ ਗਵਰਨਰ ਹਾਊਸ ਦਾ ਘਿਰਾਓ ਕਰਨ ਜਾ ਰਹੇ ਨੇ, ਔਰ ਉਹਦੇ 'ਚ ਉਹਨਾਂ ਦਾ ਮੁੱਖ ਮੁੱਦਾ ਇਹ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ 'ਚ ਉਹਦਾ ਬਣਦਾ ਜਿਹੜਾ ਸਥਾਨ ਦਿਵਾਉਣਾ, ਔਰ ਇਸ ਸੰਘਰਸ਼ ਨੂੰ ਉਹਨਾਂ ਨੇ ਹੋਰ ਤਿੱਖੇ ਕਰਨ ਦੀ ਗੱਲ ਕੀਤੀ ਹੈ। ਔਰ ਚੰਗੀ ਗੱਲ ਹੈ ਵੀ ਇਸ ਦੇ ਜਿਹੜੇ ਨੇ ਆਗੂ ਉਹਨਾਂ ਦੇ ਵਿੱਚ ਦੀਪਕ ਚਨਾਰਬਲ, ਉਹਨਾਂ ਨੇ ਪੰਜਾਬ ਦੇ ਗਵਰਨਰ ਦੇ ਨਾਂ 1370 ਤੋਂ ਵੱਧ ਚਿੱਠੀਆਂ ਲਿਖਵਾ ਕੇ ਘੱਲੀਆਂ ਨੇ। ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਲੋਕਾਂ ਨੂੰ ਉਹਨਾਂ ਨੇ ਕਿਹਾ ਵੀ 1370 ਤੱਕ ਘੱਲੀਆਂ ਉਹਨਾਂ ਦੇ ਸੁਪਰਵਿਜ਼ਨ ਥੱਲੇ ਜਾਂ ਉਹਨਾਂ ਦੇ ਨਿਗਿਆਨ 'ਚ ਨੇ, ਹਜ਼ਾਰਾਂ ਚਿੱਠੀਆਂ ਹੋਰ ਲਿਖੀਆਂ ਗਈਆਂ। ਔਰ ਉਹਦੇ 'ਚ ਇੱਕ ਖਬਰ ਸੀ ਕਿ 6 ਸਾਲ ਦਾ ਬੱਚਾ ਤਰਨਜੀਤ ਸਿੰਘ
ਜਦੋਂ ਉਹ ਚਿੱਠੀਆਂ ਲਿਖ ਰਹੇ ਸੀ ਲੋਕ, ਉਹਨੇ ਕਿਹਾ ਜੀ ਮੈਂ ਵੀ ਲਿਖਣਾ ਗਵਰਨਰ। ਉਹਨੇ ਕਿਹਾ ਤੂੰ ਕੀ ਲਿਖਣਾ? ਤਾਂ ਉਹਨੇ ਊੜਾ ਐੜਾ ਈੜੀ ਸੱਸਾ ਪੰਜਾਬੀ ਦਾ ਜਿਹੜਾ ਵਰਨੈਕੂਲਰ ਹੈ ਅਲਫਾਬੈਟ ਉਹ ਲਿਖ ਕੇ ਦੇ ਦਿੱਤਾ, ਔਰ ਉਹਨੇ ਕਿਹਾ ਜੀ ਮੇਰੇ ਵੱਲੋਂ ਚਿੱਠੀ ਗਵਰਨਰ ਨੂੰ ਪਾ ਦਿਓ। ਸੋ ਉਹਨਾਂ ਨੇ ਜਿਹੜੀ ਹੁਣ ਇਹ ਚਿੱਠੀ ਕੈਂਪੇਨ ਤੋਂ ਬਾਅਦ ਇਹਨਾਂ ਨੇ ਜਿਹੜਾ ਇਹਨਾਂ ਦੀ ਕਮੇਟੀ ਉਹਨਾਂ ਨੇ ਬਣਾਈ ਹੈ ਪੰਜਾਬੀ ਮੰਚ, ਚੰਡੀਗੜ੍ਹ ਪੰਜਾਬੀ ਮੰਚ, ਉਹਨਾਂ ਨੇ ਗਵਰਨਰ ਨੂੰ ਇਹ ਲਿਖਿਆ ਕਿ ਭਾਈ ਤੁਸੀਂ ਅਸੀਂ ਤੁਹਾਨੂੰ ਮਿਲਣ ਆ ਰਹੇ, ਚੰਡੀਗੜ੍ਹ ਵਿੱਚ ਮਾਂ ਬੋਲੀ ਪੰਜਾਬੀ ਦੀ ਬਹਾਲੀ ਲਈ ਆਪ ਦੇ ਘਰ ਆ ਰਹੇ ਹਾਂ। ਪੰਜਾਬੀ ਦਾ ਸਨਮਾਨ ਬਹਾਲ ਕਰਨ ਲਈ ਤੁਸੀਂ ਆਪਣੇ ਘਰ ਦੇ ਤੇ ਦਿਲ ਦੇ ਬੂਹੇ ਖੁੱਲੇ ਰੱਖਣਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਇਸ ਦੇ ਲਈ ਘਰ ਘਰ ਪਿੰਡ ਪਿੰਡ ਹਰ ਥਾਵਾਂ ਦੇ ਉੱਤੇ ਮੀਟਿੰਗਸ ਕਰ ਰਹੇ, ਔਰ ਚੰਡੀਗੜ੍ਹ ਦੇ ਵਿੱਚ ਸਾਡਾ ਮਕਸਦ ਇਹੀ ਹੈ ਕਿ ਵੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਕੀ ਤੇ ਕੰਮਕਾਜ ਦੀ ਭਾਸ਼ਾ ਜਿਹੜੀ ਹੈ ਉਸ ਦੇ ਵਿੱਚ ਪੰਜਾਬੀ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਏ। ਔਰ ਉਹਨਾਂ ਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮੰਗ ਦੇ ਹੱਕ 'ਚ 1 ਨਵੰਬਰ ਨੂੰ ਸੈਕਟਰ 17 ਵਿੱਚ 11 ਵਜੇ ਸਵੇਰੇ ਇਕੱਠੇ ਹੋ ਕੇ ਸਮੇਂ ਦੀਆਂ ਸਰਕਾਰਾਂ ਨੂੰ ਦੱਸੀਏ ਕਿ ਪੰਜਾਬੀ ਮਾਂ ਬੋਲੀ ਦੇ ਪੁੱਤ ਜਾਗ ਪਏ। ਸੋ ਅਸੀਂ ਇਹ ਸਾਰੇ ਐਫਰਟ ਦੀ ਭਾਰੀ ਸ਼ਲਾਘਾ ਕਰਦੇ ਹਾਂ। ਔਰ ਮੈਂ ਦੇਖ ਰਿਹਾ ਵੀ ਇਹ ਕਈ ਵਾਰ ਕੁਝ ਚੀਜ਼ਾਂ ਬੜੇ ਸਲੋ ਪੇਸ ਚੱਲ ਰਹੀਆਂ ਹੁੰਦੀਆਂ, ਪਰ ਉਹਦਾ ਇਫੈਕਟ ਹੁੰਦਾ। ਜਿਵੇਂ ਅਸੀਂ ਲਹਿੰਦੇ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਸੀ ਪਿਛਲੇ ਦਿਨਾਂ 'ਚ ਵੀ ਕਿ ਬੇਸ਼ੱਕ ਵੱਡਾ ਹਿੱਸਾ ਪੰਜਾਬ ਦਾ ਇਲਾਕਾ ਵਾਈਜ਼ ਵੀ ਔਰ ਆਬਾਦੀ ਵਾਈਜ਼ ਵੀ ਜੀ, ਇਲਾਕਾ ਵਾਈਜ਼ ਵੀ ਜੇ ਮੈਂ ਗਲਤ ਨਾ ਹੋਵਾਂ ਤੇ ਲਗਭਗ 65% ਦੇ ਕਰੀਬ ਜਿਹੜਾ ਪੰਜਾਬ 47 ਤੋਂ ਪਹਿਲਾਂ ਸੀ ਉਹ ਲਹਿੰਦਾ ਪੰਜਾਬ ਬਣਿਆ, ਪਾਕਿਸਤਾਨ ਦਾ ਪੰਜਾਬ ਸੂਬਾ। ਔਰ ਜੇ ਆਬਾਦੀ ਦੀ ਗੱਲ ਕਰੀਏ ਤੇ ਇਧਰ 26 ਜਾਂ 27 ਮਿਲੀਅਨ ਆਬਾਦੀ ਹੈ। ਪਾਕਿਸਤਾਨੀ ਪੰਜਾਬ ਦੇ ਵਿੱਚ ਇਸ ਵੇਲੇ ਮੈਂ ਹਾਲਾਂਕਿ 100 ਮਿਲੀਅਨ ਕੋਟ ਕਰਦਾ, ਪਰ ਮੇਰੀ ਕੱਲ ਇੱਕ ਹੋਰ ਪਾਕਿਸਤਾਨੀ ਵੀਰ ਮਿਲਣ ਆਏ ਸੀ, ਮੈਨੂੰ ਕਹਿਣ ਲੱਗੇ ਜੀ ਕਿ ਵੀ ਹੁਣ ਤਾਂ ਆਲਮੋਸਟ 220 ਮਿਲੀਅਨ ਆਬਾਦੀ ਹੋਏਗੀ ਪਾਕਿਸਤਾਨ ਦੀ, ਔਰ 130 ਤੋਂ ਜ਼ਿਆਦਾ 130 ਮਿਲੀਅਨ ਤੋਂ ਜ਼ਿਆਦਾ ਜਿਹੜਾ ਨੇ ਉਹ ਪੰਜਾਬ ਦੇ ਵਿੱਚ ਪੰਜਾਬ ਦੀ ਆਬਾਦੀ ਹੈ। ਚਲੋ ਜੇ ਐਵਰੇਜ ਅਸੀਂ 100 ਮਿਲੀਅਨ ਵੀ ਰੱਖਦੇ ਹਾਂ ਤਾਂ ਇੰਨੀ ਵੱਡੀ ਜਿਹੜੀ ਪੋਪੂਲੇਸ਼ਨ ਪੰਜਾਬੀ ਬੋਲਣ ਵਾਲੀ, ਹੌਲੀ ਹੌਲੀ ਉਹਨਾਂ ਦੀ ਕੌਮੀ ਜ਼ਬਾਨ ਤਾਂ ਉਰਦੂ ਬਣ ਗਈ, ਲੇਕਿਨ ਪੰਜਾਬੀ ਈਵਨ ਲਾਹੌਰ ਪੰਜਾਬ ਦੀ ਜਿਹੜੀ ਲਹਿੰਦੇ ਪੰਜਾਬ ਦੀ ਅਸੈਂਬਲੀ ਹੈ ਉਹਦੇ 'ਚ ਵੀ ਕੋਈ ਪੰਜਾਬੀ 'ਚ ਸਹੁੰ ਨਹੀਂ ਚੁੱਕਦਾ ਕਿਸੇ ਲੈਵਲ ਤੇ ਵੀ। ਈਵਨ ਬੇਸ਼ੱਕ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਪੰਜਾਬੀ ਐਜ਼ ਏ ਸਬਜੈਕਟ ਕੁਝ ਸਾਲ ਪਹਿਲਾਂ ਇੰਟਰੋਡਿਊਸ ਹੋਇਆ, ਪਰ ਜਿਨ੍ਹਾਂ ਨੇ ਐਮਏ ਪੰਜਾਬੀ ਕੀਤੀ ਹੈ ਉਹਨਾਂ ਦੇ ਲਈ ਕੋਈ ਨੌਕਰੀ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਦੋਨਾਂ ਕੌਮਾਂ ਦੀ ਸਾਂਝ ਦੀ ਗੱਲ ਕਰਦੇ ਹਾਂ, ਪੰਜਾਬਾਂ ਦੀ ਤਹਿਜ਼ੀਬ ਔਰ ਆਪਸੀ ਸਾਂਝ ਦੀ ਗੱਲ ਕਰਦੇ ਹਾਂ, ਉੱਥੇ ਇਹ ਬੜਾ ਜ਼ਰੂਰੀ ਹੈ। ਇਸ 'ਚ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਜੇ ਉਰਦੂ ਕੌਮੀ ਜ਼ਬਾਨ ਹੈ, ਹੁਣ ਇਸ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ, ਲੇਕਿਨ ਉਸ ਦਾਇਰਾਕਾਰ 'ਚ ਰਹਿੰਦਿਆਂ ਵੀ ਜਿਹੜੀ ਆਪਣੀ ਤੁਹਾਡੀ ਮਾਂ ਬੋਲੀ ਹੈ ਉਹਦੀ ਪ੍ਰਮੋਸ਼ਨ ਦੇ ਲਈ ਤੁਸੀਂ ਦਰਵਾਜ਼ੇ ਜਿਹੜਾ ਉਹ ਖੁੱਲੇ ਰੱਖੋ ਔਰ ਉਸ ਨੂੰ ਅੱਗੇ ਤੋਰੋ, ਕਿਉਂਕਿ ਬਹੁਤ ਵੱਡਾ ਕੰਮ ਕੋਈ ਪੰਜਾਬੀ ਦਾ ਕੋਈ ਸਿੱਖਾਂ ਨਾਲ ਇਹ ਜ਼ਬਾਨ ਸ਼ੁਰੂ ਨਹੀਂ ਹੋਈ। ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ 250 ਪੌਣੇ 300 ਸਾਲ ਪਹਿਲਾਂ ਹੋਏ ਨੇ, ਔਰ ਜਦੋਂ ਅਸੀਂ ਬਾਬਾ ਫਰੀਦ ਦਾ ਕਲਾਮ ਜਿਹੜੀ ਬਿਲਕੁਲ ਸ਼ੁੱਧ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਮੁਲਤਾਨੀ ਜਿਹੜੀ ਸਾਊਥ ਪੰਜਾਬ ਜਿੱਥੇ ਪਾਕਪਟਨ ਉਹਨਾਂ ਦਾ ਸੀ ਤੱਕੀਆ ਤੇ ਸਵਾਦ ਆ ਜਾਂਦਾ ਤੁਸੀਂ ਕੱਲ। ਔਰ ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਹੋਣ, ਸ਼ਾਹ ਹੁਸੈਨ ਹੋਏ, ਸਿਕੰਦਰ ਬਾਊ ਹੋਏ, ਫਿਰੋਜ਼ਦੀਨ 20ਵੀਂ ਸਦੀ ਦੇਖੀਏ ਤੇ ਫਿਰੋਜ਼ਦੀਨ ਸਰਫ ਹੋਣ, ਬਾਬੂ ਰਿਜ਼ਕ ਅਲੀ ਹੋਣ, ਇਹਨਾਂ ਸਾਰਿਆਂ ਨੇ ਕਿੰਨੇ ਵੱਡੇ, ਔਰ ਵਾਰਿਸ ਸ਼ਾਹ ਕੌਣ ਭੁੱਲ ਸਕਦਾ ਹੈ, ਔਰ ਸ਼ਾਹ ਮੁਹੰਮਦ ਜਿਹਦੀ ਅਸੀਂ ਗੱਲ ਕਰਦੇ ਹਾਂ। ਸੋ ਇਹ ਇੱਕ ਜ਼ਰੂਰੀ ਪਾਰਟ ਹੈ ਕਿ ਵੀ ਇਸ ਜ਼ਬਾਨ ਨੂੰ ਜਿਹੜੀ ਲਾਈਵਲੀ ਜ਼ਬਾਨ ਹੈ ਔਰ ਇਸ ਦਾ ਸਬੰਧ ਤੁਹਾਡੀ ਤਹਿਜ਼ੀਬ ਨਾਲ ਹੈ। ਇਸਲਾਮ 1400 ਸਾਲ ਪੁਰਾਣਾ ਧਰਮ ਹੈ, ਸਿੱਖੀ 550 ਸਾਲ ਪਹਿਲਾਂ, ਪਰ ਪੰਜਾਬੀ ਜ਼ਬਾਨ ਔਰ ਸਾਡੀ ਤਹਿਜ਼ੀਬ 5000 ਸਾਲ ਤੋਂ, ਔਰ ਇੰਨੇ ਆਏ ਉੱਥੇ ਲੋਕ, ਹਮਲਾਵਰ ਵੀ ਆਏ, ਦੂਜੇ ਵੀ ਆਏ, ਔਰ ਜਿੰਨੀ ਅਮੀਰ ਪੰਜਾਬੀ ਜ਼ਬਾਨ ਹੈ। ਹਾਲਾਂ ਇਹ ਤਾਂ ਨਹੀਂ ਹੈ ਕਿ ਮੈਂ ਦੁਨੀਆ ਦੀਆਂ ਸਾਰੀਆਂ ਜ਼ਬਾਨਾਂ ਜਾਣਦਾ, ਪਰ ਅੰਗਰੇਜ਼ੀ ਕਿਉਂਕਿ ਜ਼ਾਹਰ ਹੈ ਕਿ ਵੀ ਅੰਗਰੇਜ਼ ਜਿੱਥੇ ਜਿੱਥੇ ਗਏ ਉਹਨਾਂ ਨੇ ਉਹਨਾਂ ਲੈਂਗੁਏਜਸ ਦੇ ਜਿਹੜੇ ਲਫ਼ਜ਼ ਸੀ ਉਹ ਆਪਣੇ 'ਚ ਐਬਜ਼ੌਰਵ ਕੀਤੇ, ਔਰ ਬੜੀ ਰਿਚ ਜ਼ਬਾਨ ਹੈ। ਫਰੈਂਚ ਬਾਰੇ ਵੀ ਇਵੇਂ ਹੀ ਕਿਹਾ ਜਾਂਦਾ, ਪਰ ਮੈਂ ਸਮਝਦਾ ਹਾਂ ਵੀ ਕਿਉਂਕਿ ਪੰਜਾਬ ਦੇ ਵਿੱਚ ਉਹ ਇੱਕ ਹਰ ਤਹਿਜ਼ੀਬ ਜਾਂ ਸਿਵਲਾਈਜੇਸ਼ਨ ਦਾ ਮਿੰਗਲਿੰਗ ਪੁਆਇੰਟ ਵੀ ਸੀ, ਐਂਟਰੀ ਪੁਆਇੰਟ ਸੀ ਦਰਾ ਖੈਬਰ ਤੋਂ। ਫਿਰ ਜਿਹੜੇ ਆਏ, ਜਦੋਂ ਅਸੀਂ ਹੁਣ ਕਈ ਵਾਰੀ ਇਹ ਡਿਬੇਟ ਹੁੰਦੀ ਹੈ
ਦੇਸੀ ਕੌਣ ਹੈ ਤੇ ਵਿਦੇਸ਼ੀ ਕੌਣ ਹੈ, ਜਿਵੇਂ ਅੱਜ ਹਿੰਦੂ ਤਵੀਆਂ ਨੇ ਹਰ ਇੱਕ ਨੂੰ ਫੋਰਨਰ ਬਣਾਇਆ। ਤੇ ਮੈਨੂੰ ਇੱਕ ਡੈਫੀਨੇਸ਼ਨ ਬੜੀ ਚੰਗੀ ਲੱਗੀ ਇੱਕ ਥਾਂ ਤੇ, ਉਹਨਾਂ ਨੇ ਕਿਹਾ ਜੀ ਜਿਹੜੇ ਆਏ ਤਾਂ ਸਾਰੇ ਹੀ ਕੋਈ ਕਿਤੋਂ ਆਇਆ ਜੀ, ਉਹ ਪ੍ਰਵਾਸ ਕਰਕੇ ਆਇਆ, ਅਕਾਲ ਪੈਣ ਕਰਕੇ ਆਇਆ, ਉਹ ਚਾਰਗਾਹਾਂ ਲੱਭਣ ਆਇਆ, ਲੇਕਿਨ ਵਿਦੇਸ਼ੀ ਉਹ ਹੈ ਜਿਹੜਾ ਆ ਕੇ ਚਲਾ ਗਿਆ ਜਾਂ ਲੁੱਟਣ ਆਇਆ ਤੇ ਚਲਾ ਗਿਆ। ਜਿਹੜੇ ਆਏ ਬੇਸ਼ੱਕ ਮੁਗਲ ਨੇ, ਅਫਗਾਨ ਨੇ, ਦੂਸਰੇ ਨੇ, ਕਿਸੇ ਖਿੱਤੇ ਚੋਂ ਵੀ ਉਹ ਆਂਦੇ ਰਹੇ, ਉੱਥੇ ਆਏ, ਅਲਟੀਮੇਟਲੀ ਉਹ ਵਾਪਸ ਤਾਂ ਨਹੀਂ ਗਏ। ਉੱਥੇ ਹੀ ਜਿਹੜੀ ਦੌਲਤ ਵੀ ਉਹਨਾਂ ਨੇ ਲੁੱਟੀ ਵੀ ਹੋਏਗੀ ਉੱਥੇ ਹੀ ਲਾਈ, ਉੱਥੇ ਹੀ ਲਾਲ ਕਿਲਾ ਬਣਿਆ, ਉੱਥੇ ਹੀ। ਜੇ ਇਸ ਡੈਫੀਨੇਸ਼ਨ ਨੂੰ ਦੇਖਣਾ ਹੋਏ ਤਾਂ ਸਿਰਫ ਇੱਕੋ ਇੱਕ ਹੀ ਵਿਦੇਸ਼ੀ ਬਣਦੇ ਨੇ ਤੇ ਉਹਨੇ ਅੰਗਰੇਜ਼। ਉਹ ਆਏ 200 ਸਾਲ ਜਦ ਹਾਲਾਂ ਆਪਣੀ ਥੋੜੀ ਜਿਹੀ ਨਸਲ ਉੱਥੇ ਛੱਡ ਗਏ, ਉਹ ਐਂਗਲੋ ਇੰਡੀਅਨ ਦੇ ਨਾਂ ਥੱਲੇ, ਪਰ ਉਹਨਾਂ ਨੇ ਲੁੱਟਿਆ ਚੰਗੀ ਤਰ੍ਹਾਂ, ਕੱਚਾ ਮਾਲ ਇਧਰੋਂ ਲਗਾਇਆ, ਇੰਡਸਟਰੀਲਾਈਜ਼ ਕਰਕੇ ਉਧਰ ਵੇਚਿਆ, ਚਲੇ ਗਏ। ਹੁਣ ਪੰਜਾਬ ਸਾਡਾ ਖਿੱਤਾ ਐਸਾ ਸੀ ਜਿਸ ਨੇ, ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਇਹਨੂੰ ਕਦੇ ਵੀ ਪੰਜਾਬੀ ਜ਼ਬਾਨ ਨੂੰ ਸਟੇਟ ਲੈਂਗੁਏਜ ਦਾ ਦਰਜਾ ਨਹੀਂ ਮਿਲਿਆ ਜੀ, ਔਰ ਹਾਰਡ ਲਾਈਫ ਸੀ। ਦਰਿਆ ਨੇ, ਕਦੇ ਹੜ੍ਹ ਆ ਗਏ ਨੇ, ਕਦੇ ਅਕਾਲ ਪੈ ਗਿਆ, ਕਦੇ ਕੋਈ ਹੋਰ ਹਮਲਾਵਰ ਨੇ, ਔਰ ਤੁਸੀਂ ਜ਼ਬਾਨ ਦੇ ਲਈ ਲਫ਼ਜ਼ ਉਹੀ ਕੱਢਦੇ ਹੋ ਜਿਹਦੀ ਤੁਹਾਨੂੰ ਲੋੜ ਪੈਂਦੀ ਹੈ। ਬਿਲਕੁਲ। ਸੋ ਖੁੱਲ ਕੇ ਹੱਸਣਾ, ਖੁੱਲ ਕੇ ਗਾਣਾ, ਖੁੱਲ ਕੇ ਕੁਦਰਤ ਦੀ ਗੋਦ ਦੇ ਵਿੱਚ ਦੇਖਣਾ, ਔਰ ਉਸ ਦੇ ਲਈ ਜਿੰਨੇ ਅਮੀਰ ਲਫ਼ਜ਼ ਪੰਜਾਬੀ ਜ਼ਬਾਨ ਕੋਲ ਨੇ ਉਹਨੇ ਕਿਸੇ ਕੋਲ ਨਹੀਂ ਨੇ। ਔਰ ਇੱਕ ਗੱਲ ਚੰਗੀ ਹੈ ਕਿ ਦੁਨੀਆ ਦੇ ਵਿੱਚ ਇਸ ਵੇਲੇ ਆਪਣੀ ਜ਼ਬਾਨ ਨੂੰ, ਔਰ ਜਿਵੇਂ ਸੂਫੀਆਂ ਨੇ ਐਨਰਿਚ ਕੀਤਾ ਪੰਜਾਬੀ ਨੂੰ, ਇਸ਼ਕ ਹਕੀਕੀ ਦੀ ਗੱਲ ਹੋਏ, ਇਸ਼ਕ ਮਿਜ਼ਾਜੀ ਦੀ ਗੱਲ ਹੋਏ, ਪੰਜਾਬ ਦੇ ਸਾਡੇ ਕਿਸੇ, ਭਾਵੇਂ ਉਹ ਕਿਸੇ ਪਾਸਿਓਂ ਆਏ, ਕੋਈ ਸ਼ੀਰੀਂ ਫਰਿਆਦ ਕਿੱਥੇ ਸੀ, ਲੈਲਾ ਮਜਨੂ ਕਿੱਥੇ ਸੀ, ਸੱਸੀ ਪੁੰਨੂ, ਹੀਰ ਰਾਂਝਾ, ਸਾਹਿਬਾਂ ਮਿਰਜ਼ਾ ਸਾਹਿਬਾਂ, ਇਹ ਸਾਡੇ ਲੋਕਲ ਨੇ। ਪਰ ਅਸੀਂ ਦੂਸਰਿਆਂ ਨੂੰ ਵੀ, ਔਰ ਉਹਦੇ 'ਚ ਇਹੀ ਨਹੀਂ ਹੈ, ਜੇ ਭਗਤੀ ਦੇ ਕਾਦਰ ਯਾਰ ਦੀ ਗੱਲ ਕਰੀਏ ਤੇ ਕਿੱਸਾ ਪੂਰਨ ਭਗਤ ਦਾ ਜਿਸ ਅੰਦਾਜ਼ ਦੇ ਵਿੱਚ ਬਿਆਨ ਕੀਤੇ। ਸੋ ਇਸ ਸਾਰੇ ਨੂੰ ਹੁਣ ਇੱਕ ਅਵੇਅਰਨੈਸ ਕੈਂਪੇਨ ਉੱਥੇ ਵੀ ਚੱਲ ਰਿਹਾ, ਔਰ ਜਿਹੜੀ ਖਬਰ ਕਰਕੇ ਮੈਂ ਇੰਨੀ ਜਿਹੜਾ ਇਹ ਸਾਰਾ ਵੇਰਵਾ ਦਿੱਤਾ, ਇਹ ਅੱਜ ਦੀ ਪੰਜਾਬੀ ਅਜੀਤ ਦੀ ਖਬਰ ਹੈ ਕਿ ਪ੍ਰੋਫੈਸਰ ਸਾਇਰਾ ਪੜ੍ਹਾਏਗੀ ਲਾਹੌਰ ਯੂਨੀਵਰਸਿਟੀ ਵਿੱਚ ਪੰਜਾਬੀ। ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ਵਿੱਚ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਪ੍ਰੋਫੈਸਰ ਸਾਇਰਾ ਕਾਜ਼ਮੀ MA ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਏਗੀ। ਮੌਜੂਦਾ ਸਮੇਂ ਪ੍ਰੋਫੈਸਰ ਸਾਇਰਾ ਯੂਨੀਵਰਸਿਟੀ 'ਚ ਇਤਿਹਾਸ ਦੀ ਪ੍ਰੋਫੈਸਰ ਹੈ। ਉਸ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਿਸ ਪਰਿਵਾਰ ਵਿੱਚ ਜੰਮੀ ਪਲੀ ਉਸ ਵਿੱਚ ਉਰਦੂ ਜ਼ਬਾਨ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ, ਪਰ ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਪੰਜਾਬੀ ਸੂਫੀ ਸ਼ਾਇਰਾਂ ਦੇ ਕਲਾਮ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਸ ਨੇ ਨਾ ਸਿਰਫ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ, ਸਗੋਂ ਉਸ ਨੇ ਆਪਣੀ ਬੋਲਚਾਲ ਦੀ ਭਾਸ਼ਾ ਵਿੱਚ ਵੀ ਪੰਜਾਬੀ ਨੂੰ ਮੁੱਖ ਤੌਰ ਤੇ ਸ਼ਾਮਲ ਕੀਤਾ। ਉਸ ਨੇ ਕਿਹਾ, ਕੋਈ ਵੀ ਕੌਮ ਅਤੇ ਖੇਤਰ ਦੇ ਲੋਕ ਆਪਣੀ ਜ਼ਬਾਨ, ਮਾਂ ਬੋਲੀ ਤੋਂ ਇਲਾਵਾ ਕਿਸੇ ਹੋਰ ਜ਼ਬਾਨ ਵਿੱਚ ਤਰੱਕੀ ਨਹੀਂ ਕਰ ਸਕਦੇ। ਪ੍ਰੋਫੈਸਰ ਸਾਇਰਾ ਨੇ ਕਿਹਾ, ਪੰਜਾਬ ਸੂਬੇ 'ਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਸੂਬਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਜਦੋਂ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਹਨਾਂ ਨੇ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤੱਕ ਪੰਜਾਬੀ ਨੂੰ ਇੱਕ ਸਬਜੈਕਟ ਦੇ ਤੌਰ ਤੇ ਲਾਗੂ ਕਰਨ, ਪੰਜਾਬ ਅਸੈਂਬਲੀ ਵਿੱਚ ਪੰਜਾਬੀ ਬੋਲਣ ਤੇ ਲਾਈ ਪਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਮੌਜੂਦਾ ਸਮੇਂ ਵਿੱਚ ਪੰਜਾਬੀ ਪੜ੍ਹੋ ਤੇ ਪੰਜਾਬੀ ਪੜ੍ਹਾਓ ਮੁਹਿੰਮ ਵਿੱਚ ਪੂਰੀ ਜਦੋਜਹਿਦ ਨਾਲ ਕੰਮ ਕਰ ਰਹੀ ਹੈ ਅਤੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਵੀ ਇਸ ਵਿੱਚ ਪੂਰੀ ਤਨਦੇਹੀ ਨਾਲ ਸ਼ਾਮਲ ਹੋਣ ਦੀ ਉਹ ਅਪੀਲ ਕਰਦੀ ਹੈ। ਸੋ ਅਸੀਂ ਪ੍ਰੋਫੈਸਰ ਸਾਇਰਾ ਕਾਜ਼ਮੀ ਦੇ ਇਸ ਜਜ਼ਬੇ ਨੂੰ ਔਰ ਇਸ ਐਫਰਟ ਨੂੰ, ਇਵੇਂ ਹੀ ਤਹਿਰੀਕਾਂ ਸ਼ੁਰੂ ਹੁੰਦੀਆਂ, ਉਸ ਨੂੰ ਅਸੀਂ ਉਸ ਦੀ ਸ਼ਲਾਘਾ ਕਰਦੇ। ਔਰ ਮੈਂ ਦੇਖ ਰਿਹਾ ਵੀ ਜੇ ਇੱਕ ਪਾਸੇ ਦੋਵੇਂ ਪਾਸੇ ਇੱਕ ਜ਼ਬਾਨ ਦੀ ਸਾਂਝ ਨੂੰ ਲੈ ਕੇ ਆਪਸ ਦੇ ਵਿੱਚ ਉਸ ਮਹਾਨ ਕਲਚਰ ਦੀ ਗੱਲ ਹੋ ਰਹੀ ਹੈ, ਤੇ ਸਾਡਾ ਦੁਸ਼ਮਣ ਔਰ ਜਿਹੜੇ ਦੁਸ਼ਮਣ ਦੇ ਅੱਗੋਂ ਸਾਡੇ ਵਰਗੇ ਪਹਿਰਾਵੇ ਵਾਲੇ ਲੋਕ, ਜਿਹਨਾਂ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਭਾਵੇਂ ਲਗਭਗ 92 ਸਾਲ ਪਹਿਲਾਂ ਕਿਹਨਾਂ ਐਫਰਟਸ ਦੇ ਨਾਲ ਇਸ 1925 ਦੇ ਵਿੱਚ ਗੁਰਦੁਆਰਾ ਐਕਟ ਬਣਿਆ, ਲੇਕਿਨ ਕਿਵੇਂ ਹੌਲੀ ਸ਼੍ਰੋਮਣੀ ਕਮੇਟੀ ਅੱਜ ਹੱਥ ਠੋਕਾ ਹੀ ਬਣੀ ਹੋਈ ਹੈ, ਏਜੰਸੀਆਂ ਦਾ ਵੀ ਔਰ ਭਾਰਤ ਸਰਕਾਰ ਤੋਂ। ਭਾਰਤ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਨਹੀਂ ਚਾਹਿਆ ਕਿ ਦੋਨਾਂ ਪੰਜਾਬਾਂ ਦੇ ਵਿੱਚ ਜਾਂ ਦੋਹਾਂ ਕੌਮਾਂ ਦੇ ਵਿੱਚ ਸਾਂਝ ਦੀ ਗੱਲ ਪੀੜੀ ਹੋਏ। ਵਪਾਰਕ ਤਾਂ ਦੂਰ ਦੀ ਗੱਲ ਹੈ ਕਿ ਵਪਾਰਕ ਸਬੰਧ ਜਾਂ ਸਪੈਸ਼ਲ ਸਟੇਟਸ,
ਈਵਨ ਜੇ ਸਾਡੇ 174 ਇਤਿਹਾਸਕ ਗੁਰਦੁਆਰੇ ਨੇ ਪਾਕਿਸਤਾਨ 'ਚ, ਉਹਨਾਂ 'ਚ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ, ਉਹਨਾਂ ਦਾ ਜੋਤ ਸਮਾਨ ਦਾ ਸਥਾਨ ਹੈ ਜੀ। ਸੋ ਭਾਰਤ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਅੜਚਣਾ ਪੈਦਾ ਕੀਤੀਆਂ ਕਿ ਜਥਿਆਂ ਦੇ ਜਾਣ ਨੂੰ ਲੈ ਕੇ ਇੰਨੀ ਲੰਬੀ ਪ੍ਰੋਸੈਸ, ਇੰਨੀ ਸਿਕਿਉਰਿਟੀ ਵੈਰੀਫਿਕੇਸ਼ਨ ਔਰ ਲਿਮਿਟਿਡ ਨੰਬਰ। ਪਰ ਹੁਣ ਜਿਉਂ-ਜਿਉਂ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਅਦ ਕਈ ਗੁਰਦੁਆਰੇ ਖੁੱਲੇ ਨੇ, ਗੁਰਦੁਆਰਾ ਸੱਚਾ ਸੌਦਾ ਵੀ, ਰੋੜੀ ਸਾਹਿਬ ਵੀ ਔਰ ਹੋਰ ਥਾਵਾਂ ਦੇ ਉੱਤੇ ਵੀ ਜਿਹੜੇ ਨੇ, ਮਾਤਾ ਸਾਹਿਬ ਕੌਰ ਦਾ ਗੁਰਦੁਆਰਾ ਜਿਹੜਾ ਕਿ ਕਿਲੇ ਦੇ ਵਿੱਚ ਹੈ, ਜਿਹੜਾ ਕਿ ਉਹ ਬੜਾ ਇੰਪੋਰਟੈਂਟ ਹੈ ਡਿਫੈਂਸ ਐਂਗਲ ਤੋਂ, ਉਹਦੇ 'ਚ ਵੀ ਰੋਹਤਾਸ ਦੇ ਕਿਲੇ ਦੇ ਵਿੱਚ। ਔਰ ਇਧਰੋਂ ਉਹਨਾਂ ਨੇ ਫੈਸਿਲੀਟੇਟ ਕੀਤਾ, ਪਾਕਿਸਤਾਨ ਨੇ ਕਿਹਾ ਵੀ ਜਦੋਂ ਮਰਜ਼ੀ ਭਾਵੇਂ ਛੋਟੇ-ਛੋਟੇ ਜਥਿਆਂ 'ਚ ਵੀ ਆ ਜਾਓ, ਇਹ ਨਹੀਂ ਹੈ ਵੀ ਤੁਸੀਂ ਫਿਕਸ ਜਥਿਆਂ 'ਚ ਹੀ ਆਣਾ ਹੈ। ਹਾਲਾਂਕਿ ਲਿਆਕਤ ਅਲੀ ਨਹਿਰੂ ਪੈਕਟ ਦੇ ਜ਼ਮਾਨੇ ਤੋਂ 4 ਵੱਡੇ ਪੁਰਬਾਂ ਦੇ ਮੌਕੇ ਤੇ ਜਥੇ ਜਾਂਦੇ ਸਨ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ, ਵਿਸਾਖੀ ਦੇ ਮੌਕੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ। ਲੇਕਿਨ ਕਿਵੇਂ ਸ਼੍ਰੋਮਣੀ ਕਮੇਟੀ ਨੇ ਵੀ ਇਸ ਨੂੰ ਸਾਰੇ ਨੂੰ, ਕਿਉਂਕਿ ਪਹਿਲਾਂ ਤਾਂ ਇਹਨਾਂ ਨੂੰ ਲੱਗਦਾ ਹੁੰਦਾ ਸੀ, ਜਾਂਦੇ ਸੀ ਆਪਣੀ ਚਾਦਰ ਵਿਛਾਉਂਦੇ ਸੀ, ਜਥੇ ਜਦੋਂ ਆਏ ਮੱਥਾ ਉਹਨਾਂ ਟੇਕਿਆ ਜਾਂ ਜੋ ਵੀ ਭੇਟ ਕੀਤਾ ਇਹ ਚਾਦਰ ਬੰਨ੍ਹ ਕੇ ਵਾਪਸ ਲੈ ਆਉਂਦੇ ਸੀ। ਹੁਣ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ, ਇਹ ਇੱਕ ਜਥਾ ਹੀ ਲਿਜਾ ਸਕਦੇ ਨੇ, ਉੱਥੋਂ ਜਿਹੜੀ ਚੜਾਵਾ ਹੈ ਉਹ ਇਹਨਾਂ ਨੂੰ ਨਹੀਂ ਹੈ। ਔਰ ਦੂਜੇ ਪਾਸੇ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਵੀ ਸਿੱਖਾਂ ਦਾ ਇੰਨੀ ਫ੍ਰੀਕੁਐਂਟਲੀ ਔਰ ਇੰਨੀ ਵੱਡੀ ਗਿਣਤੀ 'ਚ ਸਿੱਖ ਜਾਣ ਕਿ ਪਾਕਿਸਤਾਨ ਦਾ ਰੈਵਨਿਊ ਵੀ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਗੁੱਡਵਿਲ ਹੈ। ਔਰ ਇਹ ਅੱਜ ਕਿਸ ਲੈਵਲ ਤੇ ਗੱਲ ਖੜੀ ਹੈ, ਇਸੇ ਹੀ ਸੈਕਸ਼ਨ ਦੀ ਇਹ ਖਬਰ ਹੈ। ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੀਆਂ ਦੀ ਘਟ ਰਹੀ ਹੈ ਰੁਚੀ। ਹੁਣ ਇਸ ਦਾ ਵੇਰਵਾ ਇਹੀ ਹੈ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਾਲ ਭਾਰਤ ਤੋਂ ਭੇਜੇ ਜਾਂਦੇ ਜਥਿਆਂ ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆਉਂਦੇ ਕੋਟੇ ਚੋਂ ਸਿੱਖ ਤੀਰਥ ਯਾਤਰੀਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਪ੍ਰਤੀ ਗੰਭੀਰਤਾ ਨਾ ਦਿਖਾਇਆ ਜਾਣਾ ਸਮਝਿਆ ਜਾ ਰਿਹਾ ਹੈ। ਫਿਰ ਅੱਗੇ ਵੇਰਵਾ ਕਿ ਵੀ ਅੱਗੇ ਜਿਹੜੀ ਹੈ ਪਾਕਿਸਤਾਨ ਜਾਣ ਵਾਲਿਆਂ ਜਿਹੜੇ ਯਾਤਰੂ ਨੇ ਉਹਨਾਂ ਦੀਆਂ ਦਰਖਾਸਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨੂੰ ਰਿਕਮੈਂਡ ਕਰਦੇ ਸੀ ਔਰ ਕੋਟੇ ਹੈ ਹਰ ਸ਼੍ਰੋਮਣੀ ਕਮੇਟੀ ਦਾ, ਜਿਵੇਂ ਨਵੰਬਰ ਦਾ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਦਾ, 1800 ਦਾ ਉਹਨਾਂ ਦਾ ਕੋਟਾ ਹੈ, ਪਰ ਸਿਰਫ ਉਹਨਾਂ ਨੇ ਹੁਣ ਜਿਹੜਾ ਜਥਾ 4 ਨਵੰਬਰ ਲਈ ਜਾਣਾ, ਸਿਰਫ ਸ਼੍ਰੋਮਣੀ ਕਮੇਟੀ ਨੇ 1947 ਨਾਵਾਂ ਦੀ ਜਿਹੜੀ ਆ ਉਹ ਲਿਸਟ ਭੇਜੀ ਹੈ, ਕਿਉਂਕਿ ਪਹਿਲਾ ਨਾਂ ਉਹਨਾਂ ਦੇ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਕੋਈ ਦਿਲਚਸਪੀ ਲੈਂਦੇ ਨੇ ਕਿ ਲੋਕਾਂ ਤੱਕ ਹੋਏ, ਕਿਉਂਕਿ ਪਾਸਪੋਰਟ ਪਹਿਲਾਂ ਲੈਣੇ ਪੈਂਦੇ ਨੇ, ਉਹਨਾਂ ਦੀ ਸਿਕਿਉਰਿਟੀ ਵੈਰੀਫਿਕੇਸ਼ਨ ਹੁੰਦੀ ਹੈ, ਫਿਰ ਉਹ ਵੀਜ਼ੇ ਲਈ ਜਾਂਦੇ ਨੇ, ਕਈ ਵਾਰ ਉਹ ਬਿਲਕੁਲ ਪਾਸਪੋਰਟ 2 ਦਿਨ ਪਹਿਲਾਂ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਦਿੰਦੇ ਨੇ, ਪਰ ਉਹਨਾਂ ਦੀ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਵੀਜ਼ੇ ਲਾ ਦਿੱਤੇ ਜਾਣ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਦਾ ਇੱਕ ਕਾਰਨ ਜਿਹੜਾ ਜਾਣ ਵਾਲੇ ਜਥਿਆਂ ਪ੍ਰਤੀ ਸੰਗਤ ਦਾ ਰੁਝਾਨ ਘੱਟ ਹੋਣ ਦਾ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾਂਦੀ ਬੇਲੋੜੀ ਦੇਰੀ ਹੈ। ਹੁਣ ਇਹ ਜਿਹੜੀਆਂ ਏਜੰਸੀਆਂ ਹਰਾਸ ਕਰਦੀਆਂ ਨੇ, ਪਲੱਸ ਸ਼੍ਰੋਮਣੀ ਕਮੇਟੀ ਦਾ ਕੋਈ ਇੰਟਰਸਟ, ਇਹ ਵੀ ਹੁਣ ਪੈਸੇ ਇਕੱਠੇ ਕਰਨ ਤੇ ਨੇ ਕਿ ਵੀ ਇਹਨਾਂ ਨੂੰ ਚੜਾਵਾ ਚਾਹੀਦਾ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਜੇ ਹੁਣ ਨਨਕਾਣਾ ਸਾਹਿਬ ਅੰਮ੍ਰਿਤਸਰ ਬੱਸ ਸ਼ੁਰੂ ਹੋਈ, ਲਾਹੌਰ ਅੰਮ੍ਰਿਤਸਰ, ਉਹਦਾ ਕਿਰਾਇਆ ਇੰਨਾ ਜ਼ਿਆਦਾ ਰੱਖ ਦਿੱਤਾ ਹੈ, ਉਹਦੀ ਫ੍ਰੀਕੁਐਂਸੀ ਇੰਨੀ ਹਫ਼ਤੇ 'ਚ ਇੱਕ ਦਿਨ ਜਾਏਗੀ ਮਰਜ਼ੀ ਨਾਲ। ਹੁਣ ਇੱਕ ਪਾਸੇ ਜਿਹੜੇ ਮਾਨਸਰੋਵਰ ਦੇ ਲਈ ਇਹਨਾਂ ਦੇ ਯਾਤਰੂ ਹਿੰਦੂ ਜਾਂਦੇ ਨੇ ਟਰੈਕਰ ਦੇ, ਉਹਨਾਂ ਦਾ ਇਹ ਸਾਰਾ ਖਰਚਾ ਸਰਕਾਰ ਚੁੱਕਦੀ ਹੈ। ਚੰਗੀ ਗੱਲ ਹੈ ਵੀ ਹੱਜ ਲਈ ਜਾਣ ਵਾਲੇ, ਇਹ ਵੀ ਪੁਰਾਣੀਆਂ ਸਰਕਾਰਾਂ ਦੇ ਵੇਲੇ ਦੇ ਫੈਸਲੇ ਨੇ, ਹੱਜ ਲਈ ਜਾਣ ਵਾਲੇ ਜਿਹੜੇ ਮੁਸਲਮਾਨ ਯਾਤਰੀ ਨੇ ਉਹ ਸਬਸਿਡਾਈਜ਼ਡ ਹੁੰਦੀ ਹੈ ਯਾਤਰਾ। ਤੇ ਜੇ ਇਵੇਂ ਹੈ ਤੇ ਸਿੱਖ ਯਾਤਰੂਆਂ ਦੇ ਲਈ ਕਿਉਂ ਨਹੀਂ ਜਿਹੜਾ ਉਹ ਸਬਸਿਡਾਈਜ਼ ਹੋ ਸਕਦੀ? ਤੁਸੀਂ ਉਸ ਨੂੰ ਫ੍ਰੀਕੁਐਂਟਲੀ ਰੱਖਣ ਦੇ ਲਈ ਅੰਮ੍ਰਿਤਸਰ 'ਚ ਤੁਸੀਂ ਆਪਣਾ ਵੀਜ਼ਾ ਆਫਿਸ ਬਣਾਓ, ਜਿਹਨੇ ਜਾਣਾ ਹੈ ਗੁਰਦੁਆਰਿਆਂ ਦੇ ਦਰਸ਼ਨਾਂ ਲਈ, ਉਹਦੀ ਵੀਜ਼ਾ ਪ੍ਰੋਸੈਸ ਇੰਨੀ ਸੌਖੀ ਹੋਏ। ਪਰ ਜਿਵੇਂ ਮੈਂ ਕਿਹਾ ਕਿ ਵੀ ਇਹ ਵੀ ਜਦ ਜੇ ਸਾਨੂੰ ਲੱਗਦਾ ਹੈ ਵੀ ਜ਼ਬਾਨ ਦੀ ਸਾਂਝ ਸਾਨੂੰ ਨੇੜੇ ਲਿਆ ਰਹੀ ਹੈ, ਬਾਹਰ ਬੈਠੇ ਸਿੱਖ ਔਰ ਪਾਕਿਸਤਾਨੀ ਭਰਾ ਭੈਣਾਂ ਅਸੀਂ ਸਾਂਝੇ ਸਮਾਗਮਾਂ ਤੇ ਸ਼ਾਮਲ ਹੁੰਦੇ ਹਾਂ, ਆਪਸੀ ਜਿਹੜੀ ਹੈ ਸਾਂਝ ਬਣ ਰਹੀ ਹੈ, ਤੇ ਸਾਡਾ ਦੁਸ਼ਮਣ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦਾ ਹੈ। ਔਰ ਸ਼੍ਰੋਮਣੀ ਕਮੇਟੀ ਵੀ ਜਿਹੜੀ ਹੈ ਉਹ ਇਹਨਾਂ ਦੇ ਨਾਲ ਇਹਨਾਂ ਦੀ ਹੱਥ ਠੋਕਾ ਬਣੀ ਹੋਈ ਹੈ ਔਰ ਅਸੀਂ ਇਸ ਰੁਝਾਨ ਦੀ ਨਖੇਦੀ ਕਰਦੇ ਹਾਂ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਆਪਾਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਅਪੀਲ ਕਰਦੀ ਹੈ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ
ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।